ਸਾਡੇ ਕੋਲ ਪਹਿਲਾ ਫੇਸਬੁੱਕ ਮੈਸੇਜ ਆਇਆ ਹੈ ਵੀਰ ਪਰਮਜੀਤ ਸਿੰਘ ਜੀ ਦਾ। ਇਹ ਲਿਖਦੇ ਹਨ, ਅਕਾਲ ਤਖਤ ਸਾਹਿਬ ਸਾਡੇ ਲਈ ਸੁਪਰੀਮ ਹੈ, ਨਾ ਕਿ ਜਥੇਦਾਰ। ਅਕਾਲ ਤਖਤ ਇੱਕ ਸਿਧਾਂਤ ਹੈ, ਕੋਈ ਇਮਾਰਤ ਨਹੀਂ। ਇਹ ਜਥੇਦਾਰੀ ਦਾ ਸਿਸਟਮ 1979 ਵਿੱਚ ਸ਼ੁਰੂ ਹੋਇਆ, ਜੋ ਸਿੱਖੀ ਸਿਧਾਂਤਾਂ ਤੇ ਪੈਰਾ ਦੇਣ ਵਿੱਚ ਪੂਰੀ ਤਰ੍ਹਾਂ ਫੇਲ ਨਜ਼ਰ ਆ ਰਿਹਾ ਹੈ। ਨਾਨਕਸ਼ਾਹੀ ਕੈਲੰਡਰ ਦਾ ਮਾਮਲਾ, ਨੰਦੇੜ ਮੈਨੇਜਮੈਂਟ ਕਮੇਟੀ, ਤਾਰਾ ਸਿੰਘ, ਪ੍ਰੋਫੈਸਰ ਦਰਸ਼ਨ ਸਿੰਘ, ਡੇਰਾ ਸਾਧ ਆਦਿ ਇਹ ਉਦਾਹਰਨਾਂ ਹਨ। ਗੁਰਮਤ ਸਾਨੂੰ ਗੁਰਬਾਣੀ ਨਾਲ ਜੋੜਦੀ ਹੈ, ਪਖੰਡੀ ਸਾਧ ਜਥੇਦਾਰਾਂ ਨਾਲ ਨਹੀਂ। SGPC ਨੇ ਇਸ ਫੈਸਲੇ ਤੇ ਮੋਹਰ ਲਗਾ ਕੇ ਸਿੱਖ ਕੌਮ ਨੂੰ ਸਾਫ਼ ਸੰਦੇਸ਼ ਦਿੱਤਾ ਹੈ ਕਿ ਉਹ ਆਪਣੇ ਰਾਜਨੀਤਿਕ ਗੁਰੂ ਘਰਾਂ ਪ੍ਰਤੀ ਸਮਰਪਿਤ ਨੇ। ਸਿੰਘੋ ਜਾਗੋ ਤੇ ਗੁਰਬਾਣੀ ਗੁਰਮਤ ਅਕਾਲ ਤਖਤ ਨਾਲ ਸਿੱਧਾ ਜੁੜੋ ਤੇ ਵਿਚੋਲਿਆਂ ਨੂੰ ਛੱਡ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ। ਵੀਰ ਪਰਮਜੀਤ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ। ਉਹਨਾਂ ਨੇ ਬੜੇ ਥੋੜੇ ਸ਼ਬਦਾਂ 'ਚ ਬੜੀ ਪਤੇ ਦੀ ਗੱਲ ਕੀਤੀ ਹੈ ਜੀ। ਹੁਣ ਸਮਾਂ ਸੀਮਾ ਹੈ, ਅਸੀਂ ਵੇਰ ਵਿੱਚ ਤਾਂ ਨਹੀਂ ਜਾਵਾਂਗੇ, ਲੇਕਿਨ ਉਹਨਾਂ ਨੇ ਬਿਲਕੁਲ ਕਿਹਾ ਕਿ ਅਕਾਲ ਤਖਤ ਤੇ ਜਥੇਦਾਰ ਸਿਨੋਨਿਮਸ ਨਹੀਂ ਹੈ। ਅਕਾਲ ਤਖਤ ਸਿਧਾਂਤ ਹੈ, ਇਮਾਰਤ ਨਹੀਂ ਜੀ। ਬਿਲਕੁਲ ਇਹੀ ਕਾਰਨ ਹੈ ਕਿ ਜਦੋਂ ਇਮਾਰਤ ਨਹੀਂ ਵੀ ਸੀ, ਜਦੋਂ ਅਬਦਾਲੀ ਨੇ, ਤੈਮੂਰ ਨੇ ਜਾਂ ਜੂਨ 84 ਚ ਇੰਦਰਾ ਗਾਂਧੀ ਨੇ ਹਮਲਾ ਕਰਕੇ ਉਹਨੂੰ ਖੰਡਰਾਤ ਬਣਾਇਆ ਜਾਂ ਉਸ ਨੂੰ ਬਿਲਕੁਲ ਤਹਿਸ ਨਹਿਸ ਕੀਤਾ ਸਾਰੇ ਆਲੇ ਦੁਆਲੇ ਨੂੰ, ਉਦੋਂ ਵੀ ਖੰਡਰਾਤ ਬਣੇ ਅਕਾਲ ਤਖਤ ਤੇ ਵੀ ਫੈਸਲੇ ਲਏ ਗਏ। ਜਦੋਂ ਮੁਗਲਾਂ ਜਾਂ ਅਫਗਾਨਾਂ ਦੇ ਕਬਜ਼ੇ 'ਚ ਸੀ, ਉਦੋਂ ਬੁੱਢਾ ਜੋੜ ਰਾਜਸਥਾਨ 'ਚ ਪੰਥ ਨੇ ਸਰਬੱਤ ਖਾਲਸਾ ਕੀਤਾ ਔਰ ਫੈਸਲਾ ਲਿਆ ਕਿ ਮੱਸੇ ਰੰਗੜ ਦਾ ਸਿਰ ਵੱਢਣਾ ਜੀ। ਸੋ ਅਕਾਲ ਤਖਤ ਉਦੋਂ ਬੁੱਢਾ ਜੋੜ 'ਚ ਸਰਬੱਤ ਖਾਲਸਾ ਹੋ ਰਿਹਾ ਸੀ ਔਰ ਇਹੀ ਗੱਲ ਉਹਨਾਂ ਨੇ ਕਹੀ ਕਿ ਵੀ ਇਹ ਜਿਹੜਾ ਜਦੋਂ 1979 ਦੇ ਵਿੱਚ ਇਹਨਾਂ ਨੇ ਮਜ਼ਬੂਤ ਕਰਕੇ ਜਥੇਦਾਰੀ ਦੀ ਇੰਸਟੀਟਿਊਸ਼ਨ ਉਸ ਨੂੰ ਵਰਤਿਆ ਆਪਣੇ ਹਿੱਤਾਂ ਦੇ ਲਈ ਔਰ ਉਹਦੇ 'ਚ ਮਾਮਲਾ ਨਾਨਕਸ਼ਾਹੀ ਕੈਲੰਡਰ ਦਾ ਹੋਏ ਜਾਂ ਹੁਣ ਤਖਤ ਹਜ਼ੂਰ ਸਾਹਿਬ 'ਚ ਤਾਰਾ ਸਿੰਘ ਆ ਕੇ ਬਹਿ ਗਿਆ, ਸੌਦਾ ਸਾਧ ਦਾ ਹੋਏ, ਗੱਲ ਸਾਡੀ ਗੁਰਬਾਣੀ ਔਰ ਗੁਰੂ ਪੰਥ ਦਾ ਸਿਧਾਂਤ ਹੈ ਔਰ ਗੁਰੂ ਪੰਥ ਅਕਾਲ ਤਖਤ ਦੀ ਤਾਬਿਆ ਜੁੜ ਕੇ ਫੈਸਲੇ ਕਰਦਾ ਹੈ ਕੰਸੈਂਸਸ ਦੇ ਨਾਲ। ਅਕਾਲ ਤਖਤ ਤੋਂ ਜਾਰੀ ਹੁੰਦੇ ਨੇ ਜਥੇਦਾਰ, ਕੋਈ ਪੋਪ ਨਹੀਂ ਹੈ, ਕੋਈ ਇੰਸਟੀਟਿਊਸ਼ਨ ਇਸ ਕਿਸਮ ਦੀ ਨਹੀਂ ਹੈ ਜਿਹੜੀ ਕਿ ਇਹਨਾਂ ਨੂੰ ਐਕਸਟਰਾ। ਕਿਉਂਕਿ ਸਰ ਕਪੂਰ ਸਿੰਘ ਜਿਹੜੇ ਸਾਡੇ ਵੱਡੇ ਸਕਾਲਰ ਹੋਏ ਨੇ ਜੀ, ਉਹਨਾਂ ਨੇ ਇੱਕ ਬੜਾ ਸੋਹਣਾ ਉਹਦਾ ਛੋਟਾ ਜਿਹਾ ਟ੍ਰੈਕਟ ਹੈ ਅੰਗਰੇਜ਼ੀ 'ਚ, ਥੀਓਪੋਲੀਟੀਕਲ ਸਟੇਟਸ ਆਫ ਗੋਲਡਨ ਟੈਂਪਲ, ਤੇ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਸਿੱਖਾਂ 'ਚ ਕੋਈ ਹਾਇਰਾਰਕੀਅਲ ਪ੍ਰੀਸਟਲੀ ਕਲਾਸ ਨਹੀਂ ਹੈ, ਕੋਈ ਜਾਂ ਆਰਡੇਨਡ ਪ੍ਰੀਸਟਲੀ ਕਲਾਸ ਨਹੀਂ ਹੈ ਕਿ ਕੋਈ ਰੱਬ ਤੋਂ ਤਾਕਤ ਲੈ ਕੇ ਜਿਹੜੇ ਨੇ ਕੋਈ ਹੋਲੀ ਪੋਪ ਨੇ ਜਾਂ ਕੋਈ ਇਸ ਕਿਸਮ ਦੇ ਅਵਤਾਰ ਜੰਮੇ ਹੋਏ ਨੇ। ਇਹ ਜਸਟ ਲਾਈਕ, ਔਰ ਇਹੀ ਮੈਂ ਕੱਲ ਦੇ ਪ੍ਰੋਗਰਾਮ ਦੇ ਵਿੱਚ ਵੌਇਸ ਆਫ ਖਾਲਸਾ 'ਚ ਜਿਹੜਾ 1 ਘੰਟੇ ਦਾ ਪ੍ਰੋਗਰਾਮ ਬੀਬੀ ਤੇਜਿੰਦਰ ਕੌਰ ਨਾਲ ਹੁੰਦਾ, ਇਹ ਸਵਾਲ ਆਇਆ ਸੀ। ਮੈਂ ਇਹ ਕਿਹਾ ਸੀ ਕਿ ਵੀ ਜਿਹੜਾ ਤਰੀਕਾ ਸੀ ਸਰਬੱਤ ਖਾਲਸਾ ਦਾ ਉਹ ਇਹ ਸੀ ਕਿ ਪੰਥ ਜੁੜਦਾ ਸੀ, ਉਸ ਪੰਥ ਜਿਹੜਾ ਜੁੜਿਆ ਪੰਥ ਹੈ ਉਸ 'ਚੋਂ ਹੀ 5 ਪਿਆਰੇ, 5 ਸਿੰਘ ਜਿਨ੍ਹਾਂ ਦੇ ਉੱਤੇ ਸਭ ਦੀ ਅਮੰਨਾ ਹੁੰਦੀ ਸੀ, ਉਹ ਲੈ ਜਾਂਦੇ ਸੀ ਸਰਬਸੰਮਤੀ ਨਾਲ। ਉਹ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਜਿਹੜੇ ਵੀ ਉਸ ਵੇਲੇ ਦੇ ਮਸਲੇ ਸੀ ਉਹਨਾਂ ਤੇ ਵਿਚਾਰ ਕਰਦੇ ਸੀ, ਜਿਹੜੇ ਇਕੱਠੇ ਨੇ ਉਹਨਾਂ ਦੀ ਰਾਏ ਲਈ ਜਾਂਦੀ ਸੀ ਔਰ ਅਕਾਲ ਤਖਤ ਦੀ ਸਟੈਂਪ ਥੱਲੇ ਫਿਰ ਗੁਰਮਤਾ ਜਾਰੀ ਕੀਤਾ ਜਾਂਦਾ ਸੀ ਤੇ ਉਹ 5 ਜਿਹੜੇ ਨੇ ਫਿਰ ਆਮ ਵਾਂਗ ਹੋ ਜਾਂਦੇ ਸੀ। ਜਿਵੇਂ ਇੱਥੇ ਇੱਕ ਸਿਟੀਜ਼ਨਸ ਨੂੰ ਬੁਲਾਇਆ ਜਾਂਦਾ, ਉਹਨੂੰ ਜੂਰੀ ਡਿਊਟੀ ਕਹਿੰਦੇ ਨੇ। ਜਿਹੜਾ ਵੀ ਕੋਈ ਸਿਟੀਜ਼ਨ ਹੈ ਉਹਦੀ 1-2 ਵਾਰ ਜ਼ਰੂਰ ਵਾਰੀ ਆ ਜਾਂਦੀ ਹੈ 10 ਸਾਲ ਬਾਅਦ, ਸੋ ਉਹ ਜੂਰੀ 'ਚ ਜਾਂਦਾ, ਉਹਨੂੰ ਉਹਦੇ 'ਚੋਂ ਫਿਰ ਦੇਖਦੇ ਨੇ, ਉਹਨੂੰ ਜੂਰੀ ਦਾ ਹਿੱਸਾ ਹੁੰਦਾ, ਕੇਸ ਪੂਰੇ ਸੁਣਦੇ ਨੇ, ਜੱਜ ਹਦਾਇਤ ਕਰ ਰਿਹਾ ਹੁੰਦਾ। ਉਦੋਂ ਹੁਣ ਉਹ ਜੱਜ ਹੁੰਦਾ, ਜਦੋਂ ਜੂਰੀ ਦੀ ਕੁਰਸੀ ਤੇ ਬੈਠਾ ਹੈ ਸਿਟੀਜ਼ਨ, ਮੇਲ ਔਰ ਫੀਮੇਲ, ਪਰ ਜਿਉਂ ਹੀ ਉਹ ਆਪਣਾ ਦੇ ਦਿੰਦੇ ਨੇ ਉਹ ਵਾਪਸ ਜਾ ਕੇ ਜਿਹੜਾ ਕੋਈ ਪੀਜ਼ਾ ਡਿਲੀਵਰ ਕਰ ਰਿਹਾ ਉਹ ਪੀਜ਼ਾ ਡਿਲੀਵਰ ਕਰ ਰਿਹਾ ਹੁੰਦਾ, ਜਿਹੜਾ ਕੋਈ ਡਾਕਟਰ ਹੈ ਉਹ ਡਾਕਟਰੀ ਕਰਦਾ, ਕੋਈ ਹੋਰ ਕਰਦਾ, ਉਹਨੂੰ ਕੋਈ ਜੱਜ ਸਾਹਿਬ ਤਾਂ ਨਹੀਂ ਕਹਿੰਦਾ ਕਿ ਜੀ ਹੁਣ ਤੁਸੀਂ ਪੱਕੇ ਜੱਜ ਹੋ ਗਏ ਹੋ। ਸੋ ਇਹ ਜਿਹੜਾ ਇੱਥੇ ਦਾ ਜੂਰੀ ਦਾ ਕਾਨਸੈਪਟ ਹੈ, ਇਨਫੈਕਟ ਸਰਬੱਤ ਖਾਲਸਾ ਜਿਹੜੇ 5 ਚੁਣੇ ਜਾਂਦੇ, ਕੋਈ ਪੱਕੇ ਜਥੇਦਾਰਾਂ ਦਾ ਕਾਨਸੈਪਟ ਨਹੀਂ ਸੀ ਕਿ ਬਹਿ ਗਏ ਨੇ ਲੈ ਕੇ ਵੱਡੀਆਂ ਵੱਡੀਆਂ ਗੱਡੀਆਂ ਤੇ ਵੱਡੇ ਭੂਪ ਬਣੇ ਹੋਏ ਨੇ, ਲੋਕਾਂ ਦੇ ਘਰਾਂ 'ਚ ਤੁਰੇ ਫਿਰਦੇ ਨੇ, ਲਿਫਾਫੇ ਇਕੱਠੇ ਕਰਦੇ। ਸੋ ਇਹ ਬਿਲਕੁਲ ਇਹਨਾਂ ਨੇ ਅਕਾਲੀਆਂ ਨੂੰ ਸੂਟ ਕਰਦਾ ਸੀ। ਬਾਦਲ ਨੇ ਇਹਦਾ ਮੈਕਸਿਮਮ ਮਿਸਯੂਜ਼ ਕੀਤਾ ਔਰ ਨਤੀਜੇ ਦੇ ਤੌਰ ਤੇ ਅੱਜ ਹਾਲਾਤ ਇਹ ਨੇ ਕਿ ਉਹੀ ਸਿੱਖ ਜਿਹੜੇ ਅਕਾਲ ਤਖਤ ਨੂੰ ਸਮਰਪਿਤ ਨੇ ਉਹ ਇਹਨਾਂ ਦੇ ਪੁਤਲੇ ਸਾੜ ਰਹੇ ਨੇ। ਸੋ ਇਨ ਦਾ ਕਨਕਲੂਜਨ ਉਹਨਾਂ ਨੇ ਬਿਲਕੁਲ ਠੀਕ ਕਿਹਾ ਵੀ ਸਿੰਘੋ ਜਾਗੋ ਜੀ, ਗੁਰਬਾਣੀ ਨਾਲ ਜੁੜੋ, ਪੰਥਕ ਚੇਤਨਾ ਪੈਦਾ ਕਰੋ, ਕੌਮੀ ਘਰ ਖਾਲਿਸਤਾਨ ਦੇ ਲਈ ਜਿਹੜਾ ਸਿਧਾਂਤ ਆਲਰੇਡੀ ਐਸਟੈਬਲਿਸ਼ ਕੀਤਾ ਹੈ ਸਿੰਘਾਂ ਨੇ ਆਪਣੀਆਂ ਸ਼ਹੀਦੀਆਂ ਦੇ ਕੇ, ਔਰ 2 ਵੇਲੇ ਅਸੀਂ ਪੜ੍ਹਦੇ ਹਾਂ ਰਾਜ ਕਰੇਗਾ ਖਾਲਸਾ ਜਾਂ ਖਾਲਸਾ ਜੀ ਕੇ ਬੋਲ ਬਾਲੇ, ਇਸ ਪਾਸੇ ਵੱਲ ਤੁਰੀਏ। ਵੀਰ ਪਰਮਜੀਤ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ, ਉਹਨਾਂ ਨੇ ਸਾਨੂੰ